ਕੈਲੀਫੋਰਨੀਆ ਦਾ ਜਿਹੜਾ ਬਜਟ ਆ ਉਹ ਕਾਫੀ ਘਾਟੇ ਵਾਲਾ ਤੇ ਕੱਲ ਵੀ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ ਕਿ ਕਿਸ ਤਰ੍ਹਾਂ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਕਾਫੀ ਬਜਟ ਕੱਟ ਕੀਤੇ ਹੈਗੇ ਆ ਜਿਹੜੇ ਲੋਕਾਂ ਦੀਆਂ ਤਨਖਾਹਾਂ ਆ ਉਹਨਾਂ ਦੇ ਵਿੱਚ ਵੀ ਕੱਟ ਹੋਣ ਜਾ ਰਿਹਾ ਹੈਗਾ। ਸੋ ਅੱਜ ਗੈਬਨ ਨਿਊਸਮ ਨੇ ਇਹ ਸਟੇਟਮੈਂਟ ਜਾਰੀ ਕੀਤੀ ਆ ਵੀ ਕੈਲੀਫੋਰਨੀਆ ਜਿਹੜਾ ਆ ਇਹਦਾ ਜਿਹੜਾ ਬਜਟ ਇੰਨਾ ਡਾਊਨ ਗਿਆ ਹੈਗਾ ਉਹ ਟਰੰਪ ਸਲੰਪ ਕਰਕੇ ਹੈਗਾ ਆ। ਤੇ ਕਹਿੰਦੇ ਵੀ 12 ਬਿਲੀਅਨ ਡਾਲਰ ਦੇ ਕਰੀਬ ਬਜਟ ਆ। ਕਹਿੰਦੇ ਵੀ ਕੈਲੀਫੋਰਨੀਆ ਅੰਡਰ ਅਸੌਲਟ ਆ। ਟਰੰਪ ਦੇ ਜੋ ਐਕਸ਼ਨਸ ਹੈਗੇ ਆ ਵੱਖ-ਵੱਖ ਲਏ ਗਏ ਹੈਗੇ ਉਹ ਆਪਾਂ ਪਹਿਲਾਂ ਦੇਖਿਆ ਵੀ ਸੀ ਵੀ ਖਾਸ ਕਰਕੇ ਟਰੈਵਲ ਇੰਡਸਟਰੀ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਿਆ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਲੋਕ ਗਰਮੀਆਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਬਹੁਤ ਜ਼ਿਆਦਾ ਵਿਜ਼ਿਟ ਕਰਨ ਆਉਂਦੇ ਆ। ਸੋ ਇਸ ਬਜਟ ਡੈਫਿਸਿਟ ਕਰਕੇ ਹੁਣ ਬਹੁਤ ਸਾਰੇ ਲੋਕਾਂ ਦੀ ਜਿਹੜੀ ਮੈਡੀਕਲ ਆ ਉਹ ਵੀ ਘੱਟ ਹੋ ਜੂਗੀ ਖਾਸ ਕਰਕੇ ਜਿਨ੍ਹਾਂ ਦੇ ਕੋਲ ਕੋਈ ਇਮੀਗ੍ਰੇਸ਼ਨ ਸਟੇਟਸ ਨਹੀਂ ਹੈਗਾ ਕਿਉਂਕਿ ਕਾਫੀ ਵੱਡਾ ਅਮਾਉਂਟ ਜਿਹੜਾ ਆ ਉਹ ਇਹਦੇ ਉੱਤੇ ਯੂਜ਼ ਕੀਤਾ ਜਾਂਦਾ ਸੀਗਾ। ਤੇ ਇਹ ਵੀ ਖਬਰ ਚੱਲ ਰਹੀ ਆ ਵੀ ਕੈਲੀਫੋਰਨੀਆ ਇੱਕ ਵਾਰੀ ਫੇਰ ਹੁਣ ਪ੍ਰੋਗਰੈਸਿਵ ਤੋਂ ਰੈਗੂਲਰ ਜਿਹੜੇ ਡੈਮੋਕ੍ਰੇਟਸ ਵੱਲ ਨੂੰ ਮੁੜ ਰਿਹਾ ਹੈਗਾ ਕਿਉਂਕਿ ਪ੍ਰੋਗਰੈਸਿਵ ਡੈਮੋਕ੍ਰੇਟ ਕਰਕੇ ਕਾਫੀ ਜ਼ਿਆਦਾ ਵੱਡੀ ਪ੍ਰੋਬਲਮ ਕੈਲੀਫੋਰਨੀਆ ਸਟੇਟ 'ਚ ਪਈ ਸੀ ਖਾਸ ਕਰਕੇ ਹੋਮਲੈਸਨੈਸ ਨੂੰ ਤੇ ਕ੍ਰਾਈਮ ਨੂੰ ਲੈ ਕੇ। ਕੈਲੀਫੋਰਨੀਆ ਦਾ ਜਿਹੜਾ ਬਜਟ ਆ ਉਹ ਕਾਫੀ ਘਾਟੇ ਵਾਲਾ ਤੇ ਕੱਲ ਵੀ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ ਕਿ ਕਿਸ ਤਰ੍ਹਾਂ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਕਾਫੀ ਬਜਟ ਕੱਟ ਕੀਤੇ ਹੈਗੇ ਆ ਜਿਹੜੇ ਲੋਕਾਂ ਦੀਆਂ ਤਨਖਾਹਾਂ ਆ ਉਹਨਾਂ ਦੇ ਵਿੱਚ ਵੀ ਕੱਟ ਹੋਣ ਜਾ ਰਿਹਾ ਹੈਗਾ। ਸੋ ਅੱਜ ਗੈਬਨ ਨਿਊਸਮ ਨੇ ਇਹ ਸਟੇਟਮੈਂਟ ਜਾਰੀ ਕੀਤੀ ਆ ਵੀ ਕੈਲੀਫੋਰਨੀਆ ਜਿਹੜਾ ਆ ਇਹਦਾ ਜਿਹੜਾ ਬਜਟ ਇੰਨਾ ਡਾਊਨ ਗਿਆ ਹੈਗਾ ਉਹ ਟਰੰਪ ਸਲੰਪ ਕਰਕੇ ਹੈਗਾ ਆ। ਤੇ ਕਹਿੰਦੇ ਵੀ 12 ਬਿਲੀਅਨ ਡਾਲਰ ਦੇ ਕਰੀਬ ਬਜਟ ਆ। ਕਹਿੰਦੇ ਵੀ ਕੈਲੀਫੋਰਨੀਆ ਅੰਡਰ ਅਸੌਲਟ ਆ। ਟਰੰਪ ਦੇ ਜੋ ਐਕਸ਼ਨਸ ਹੈਗੇ ਆ ਵੱਖ-ਵੱਖ ਲਏ ਗਏ ਹੈਗੇ ਉਹ ਆਪਾਂ ਪਹਿਲਾਂ ਦੇਖਿਆ ਵੀ ਸੀ ਵੀ ਖਾਸ ਕਰਕੇ ਟਰੈਵਲ ਇੰਡਸਟਰੀ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਿਆ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਲੋਕ ਗਰਮੀਆਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਬਹੁਤ ਜ਼ਿਆਦਾ ਵਿਜ਼ਿਟ ਕਰਨ ਆਉਂਦੇ ਆ। ਸੋ ਇਸ ਬਜਟ ਡੈਫਿਸਿਟ ਕਰਕੇ ਹੁਣ ਬਹੁਤ ਸਾਰੇ ਲੋਕਾਂ ਦੀ ਜਿਹੜੀ ਮੈਡੀਕਲ ਆ ਉਹ ਵੀ ਘੱਟ ਹੋ ਜੂਗੀ ਖਾਸ ਕਰਕੇ ਜਿਨ੍ਹਾਂ ਦੇ ਕੋਲ ਕੋਈ ਇਮੀਗ੍ਰੇਸ਼ਨ ਸਟੇਟਸ ਨਹੀਂ ਹੈਗਾ ਕਿਉਂਕਿ ਕਾਫੀ ਵੱਡਾ ਅਮਾਉਂਟ ਜਿਹੜਾ ਆ ਉਹ ਇਹਦੇ ਉੱਤੇ ਯੂਜ਼ ਕੀਤਾ ਜਾਂਦਾ ਸੀਗਾ। ਤੇ ਇਹ ਵੀ ਖਬਰ ਚੱਲ ਰਹੀ ਆ ਵੀ ਕੈਲੀਫੋਰਨੀਆ ਇੱਕ ਵਾਰੀ ਫੇਰ ਹੁਣ ਪ੍ਰੋਗਰੈਸਿਵ ਤੋਂ ਰੈਗੂਲਰ ਜਿਹੜੇ ਡੈਮੋਕ੍ਰੇਟਸ ਵੱਲ ਨੂੰ ਮੁੜ ਰਿਹਾ ਹੈਗਾ ਕਿਉਂਕਿ ਪ੍ਰੋਗਰੈਸਿਵ ਡੈਮੋਕ੍ਰੇਟ ਕਰਕੇ ਕਾਫੀ ਜ਼ਿਆਦਾ ਵੱਡੀ ਪ੍ਰੋਬਲਮ ਕੈਲੀਫੋਰਨੀਆ ਸਟੇਟ 'ਚ ਪਈ ਸੀ ਖਾਸ ਕਰਕੇ ਹੋਮਲੈਸਨੈਸ ਨੂੰ ਤੇ ਕ੍ਰਾਈਮ ਨੂੰ ਲੈ ਕੇ। ਕੈਲੀਫੋਰਨੀਆ ਦਾ ਜਿਹੜਾ ਬਜਟ ਆ ਉਹ ਕਾਫੀ ਘਾਟੇ ਵਾਲਾ ਤੇ ਕੱਲ ਵੀ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ ਕਿ ਕਿਸ ਤਰ੍ਹਾਂ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਕਾਫੀ ਬਜਟ ਕੱਟ ਕੀਤੇ ਹੈਗੇ ਆ ਜਿਹੜੇ ਲੋਕਾਂ ਦੀਆਂ ਤਨਖਾਹਾਂ ਆ ਉਹਨਾਂ ਦੇ ਵਿੱਚ ਵੀ ਕੱਟ ਹੋਣ ਜਾ ਰਿਹਾ ਹੈਗਾ। ਸੋ ਅੱਜ ਗੈਬਨ ਨਿਊਸਮ ਨੇ ਇਹ ਸਟੇਟਮੈਂਟ ਜਾਰੀ ਕੀਤੀ ਆ ਵੀ ਕੈਲੀਫੋਰਨੀਆ ਜਿਹੜਾ ਆ ਇਹਦਾ ਜਿਹੜਾ ਬਜਟ ਇੰਨਾ ਡਾਊਨ ਗਿਆ ਹੈਗਾ ਉਹ ਟਰੰਪ ਸਲੰਪ ਕਰਕੇ ਹੈਗਾ ਆ। ਤੇ ਕਹਿੰਦੇ ਵੀ 12 ਬਿਲੀਅਨ ਡਾਲਰ ਦੇ ਕਰੀਬ ਬਜਟ ਆ। ਕਹਿੰਦੇ ਵੀ ਕੈਲੀਫੋਰਨੀਆ ਅੰਡਰ ਅਸੌਲਟ ਆ। ਟਰੰਪ ਦੇ ਜੋ ਐਕਸ਼ਨਸ ਹੈਗੇ ਆ ਵੱਖ-ਵੱਖ ਲਏ ਗਏ ਹੈਗੇ ਉਹ ਆਪਾਂ ਪਹਿਲਾਂ ਦੇਖਿਆ ਵੀ ਸੀ ਵੀ ਖਾਸ ਕਰਕੇ ਟਰੈਵਲ ਇੰਡਸਟਰੀ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਿਆ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਲੋਕ ਗਰਮੀਆਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਬਹੁਤ ਜ਼ਿਆਦਾ ਵਿਜ਼ਿਟ ਕਰਨ ਆਉਂਦੇ ਆ। ਸੋ ਇਸ ਬਜਟ ਡੈਫਿਸਿਟ ਕਰਕੇ ਹੁਣ ਬਹੁਤ ਸਾਰੇ ਲੋਕਾਂ ਦੀ ਜਿਹੜੀ ਮੈਡੀਕਲ ਆ ਉਹ ਵੀ ਘੱਟ ਹੋ ਜੂਗੀ ਖਾਸ ਕਰਕੇ ਜਿਨ੍ਹਾਂ ਦੇ ਕੋਲ ਕੋਈ ਇਮੀਗ੍ਰੇਸ਼ਨ ਸਟੇਟਸ ਨਹੀਂ ਹੈਗਾ ਕਿਉਂਕਿ ਕਾਫੀ ਵੱਡਾ ਅਮਾਉਂਟ ਜਿਹੜਾ ਆ ਉਹ ਇਹਦੇ ਉੱਤੇ ਯੂਜ਼ ਕੀਤਾ ਜਾਂਦਾ ਸੀਗਾ। ਤੇ ਇਹ ਵੀ ਖਬਰ ਚੱਲ ਰਹੀ ਆ ਵੀ ਕੈਲੀਫੋਰਨੀਆ ਇੱਕ ਵਾਰੀ ਫੇਰ ਹੁਣ ਪ੍ਰੋਗਰੈਸਿਵ ਤੋਂ ਰੈਗੂਲਰ ਜਿਹੜੇ ਡੈਮੋਕ੍ਰੇਟਸ ਵੱਲ ਨੂੰ ਮੁੜ ਰਿਹਾ ਹੈਗਾ ਕਿਉਂਕਿ ਪ੍ਰੋਗਰੈਸਿਵ ਡੈਮੋਕ੍ਰੇਟ ਕਰਕੇ ਕਾਫੀ ਜ਼ਿਆਦਾ ਵੱਡੀ ਪ੍ਰੋਬਲਮ ਕੈਲੀਫੋਰਨੀਆ ਸਟੇਟ 'ਚ ਪਈ ਸੀ ਖਾਸ ਕਰਕੇ ਹੋਮਲੈਸਨੈਸ ਨੂੰ ਤੇ ਕ੍ਰਾਈਮ ਨੂੰ ਲੈ ਕੇ।